एक ओंकार सतनाम करता पुरख निरभौ निर्वैर। ਦੋਸਤੋ, ਆਪਣੇ ਲਈ ਤੇ ਜੀਣਾ ਹਰ ਕੋਈ ਸਿੱਖ ਲੈਂਦਾ ਹੈ। ਦੁਨੀਆ ਦੇ ਵਿੱਚ ਬੜੇ ਘੱਟ ਲੋਕ ਐਸੇ ਹੁੰਦੇ ਨੇ ਜੋ ਦੂਜਿਆਂ ਲਈ ਜੀਂਦੇ ਨੇ। ਦੂਜਿਆਂ ਲਈ ਜੀਣਾ ਰੱਬ ਦੀ ਰਜ਼ਾ ਹੈ, ਆਪਣੇ ਮੁਰਸ਼ਦ ਦਾ ਰਸਤਾ ਹੈ, ਆਪਣੇ ਗੁਰੂ ਦਾ ਰਸਤਾ ਹੈ। ਅਸੀਂ ਜਿੱਥੇ ਰਹਿੰਦੇ ਹਾਂ, ਇਸ ਧਰਤੀ ਦਾ ਨਾਮ ਪੰਜਾਬ ਹੈ। ਪੰਜਾਬ ਨੇ ਸ਼ੁਰੂ ਤੋਂ ਹੀ ਐਸੇ ਇਨਸਾਨ ਪੈਦਾ ਕੀਤੇ ਜਿਨ੍ਹਾਂ ਵਿੱਚ ਇਨਸਾਨ ਫਖਰ ਕਰ ਸਕਦਾ ਹੈ। ਇੰਡੀਅਨ ਪੰਜਾਬ ਵਿੱਚ ਜੰਮਣ ਵਾਲੇ ਗੁਰਚਰਨ ਸਿੰਘ ਬਨਵੈਤ ਬਾਰੇ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਆਪਣੇ ਗੁਰੂ ਦੀ ਖੁਸ਼ਨੂਦੀ ਔਰ ਲੋਕਾਂ ਦੀ ਫਲਾਹ ਹੈ। ਲੁਕਾਈ ਲਈ ਇਹਨਾਂ ਨੇ ਆਪਣੀ ਜ਼ਿੰਦਗੀ ਵਕਫ ਕਰ ਦਿੱਤੀ ਹੈ। ਗੁਰਚਰਨ ਸਿੰਘ ਬਾਰੇ ਦੱਸਦੇ ਜਾਈਏ ਕਿ ਗੁਰਚਰਨ ਸਿੰਘ ਕੈਨੇਡਾ ਦੇ ਵਸਨੀਕ ਹਨ। ਕੈਨੇਡਾ ਵਸਦੇ ਗੁਰਚਰਨ ਸਿੰਘ ਹਰ ਸਾਲ ਤੁਹਾਨੂੰ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੀਆਂ ਤਕਰੀਬਾਤ 'ਤੇ ਤੁਹਾਨੂੰ ਨਨਕਾਣਾ ਸਾਹਿਬ ਮਿਲਣਗੇ। ਨਨਕਾਣਾ ਸਾਹਿਬ ਦੇ ਆਸੇ-ਪਾਸੇ ਇਹ ਮਹੀਨਾ ਆ ਜਾਂਦੇ ਨੇ ਪਹਿਲੇ, ਔਰ ਆ ਕੇ ਇਹ ਆਈ ਕੈਂਪ ਲਾਉਂਦੇ ਨੇ। ਆਈ ਕੈਂਪ ਦੇ ਨਾਲ ਨਾਲ ਇਹ ਫਿਰ ਬਹੁਤ ਸਾਰੇ ਦੂਸਰੇ ਜਿਹੜੇ ਸੋਸ਼ਲ ਵਰਕ ਹੁੰਦੇ ਨੇ ਇਹ ਉਹ ਵੀ ਕਰਦੇ ਨੇ, ਜਿਨ੍ਹਾਂ ਦੇ ਵਿੱਚ ਲੋਕਾਂ ਦੀ ਹਾਲਤ ਸਵਾਰਨ ਵਾਸਤੇ ਉਹਨਾਂ ਨੂੰ ਸਿਲਾਈ ਮਸ਼ੀਨਾਂ ਵਗੈਰਾ ਔਰ ਬਾਕੀ ਇਸ ਤਰੀਕੇ ਦੇ ਕੋਈ ਹੋਰ ਮਨਸੂਬੇ ਜਿਹੜੇ ਹਨ ਉਹਨਾਂ 'ਤੇ ਵੀ ਇਹ ਕੰਮ ਕਰ ਚੁੱਕੇ ਹਨ। ਲੇਕਿਨ ਇਹਨਾਂ ਦਾ ਸਭ ਤੋਂ ਵੱਡਾ ਮਨਸੂਬਾ, ਇਹਨਾਂ ਦਾ ਸਭ ਤੋਂ ਵੱਡਾ ਕੰਮ ਉਹ ਆਈ ਕੈਂਪ ਹੈ ਜਿਹੜਾ ਪਿਛਲੇ ਕਈਆਂ ਸਾਲਾਂ ਤੋਂ ਇੱਥੇ ਆਉਂਦੇ ਨੇ ਔਰ ਇੱਥੋਂ ਦੇ ਹਜ਼ਾਰਾਂ ਜਿਹੜੇ ਅੱਖਾਂ ਦੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਅੱਖਾਂ ਦੀ ਦਵਾਈਆਂ ਚਾਹੀਦੀਆਂ ਹੁੰਦੀਆਂ ਨੇ, ਸਰਦਾਰ ਗੁਰਚਰਨ ਸਿੰਘ ਅਤੇ ਉਹਨਾਂ ਦੀ ਟੀਮ ਉਹਨਾਂ ਦਾ ਆ ਕੇ ਇਲਾਜ ਕਰਦੀ ਹੈ, ਉਹਨਾਂ ਨੂੰ ਮੁਫਤ ਦਵਾਈਆਂ ਦਿੰਦੀ ਹੈ। ਔਰ ਜਦੋਂ ਵੀ ਇਹ ਜਿਹੜੇ ਲੋਕ ਆਉਂਦੇ ਨੇ ਗਰੀਬ ਗੁਰਬਾ, ਉਹਨਾਂ ਦਾ ਕਿਰਾਇਆ ਤੱਕ ਕੇ ਆਪਣੇ ਪੱਲਿਓਂ ਦਿੰਦੇ ਹਨ। ਐਸੀਆਂ ਮਿਸਾਲਾਂ ਦੁਨੀਆ ਦੇ ਵਿੱਚ ਸਾਨੂੰ ਮਿਲ ਜਾਂਦੀਆਂ ਹਨ। ਅਸੀਂ ਐਵੇਂ ਕਹਿੰਦੇ ਹਾਂ ਕਿ ਦੁਨੀਆ ਚੰਗੇ ਇਨਸਾਨਾਂ ਤੋਂ ਖਾਲੀ ਹੋ ਚੁੱਕੀ ਹੈ। ਗੁਰਚਰਨ ਜੀ ਉਹਨਾਂ ਨੂੰ ਵੇਖੀਏ ਅਤੇ ਇਸ ਚੀਜ਼ ਦਾ ਬੰਦਾ ਕਾਇਲ ਹੋ ਜਾਂਦਾ ਹੈ ਕਿ ਰੱਬ ਦੇ ਬੰਦੇ ਅਜੇ ਜੀਂਦੇ ਹਨ। ਹੁਣ ਜਿਹੜਾ ਅਸੀਂ ਤੁਹਾਨੂੰ ਉਹਨਾਂ ਦਾ ਅਗਲਾ ਵੱਡਾ ਕੰਮ ਦੱਸਣ ਚੱਲੇ ਹਾਂ ਉਹ ਹੈ ਉਹਨਾਂ ਦੀ ਜਰਨੀ ਟੂ ਕਰਤਾਰਪੁਰ। ਇਹ ਇੱਕ ਬੱਸ ਦੇ ਵਿੱਚ ਇੱਕ ਸੰਗਤ ਲੈ ਕੇ ਨਾਲ ਕੁਝ ਕਾਰਾਂ ਹਨ। ਇਹਨਾਂ ਨੇ ਇੱਕ ਨਵੇਂ ਆਈਡੀਏ 'ਤੇ ਕੰਮ ਕੀਤਾ ਹੈ, ਦੁਨੀਆ ਨੂੰ ਅਮਨ ਦਾ ਪੈਗਾਮ ਦੇਣ ਵਾਸਤੇ, ਆਪਣੇ ਗੁਰੂ ਦੇ ਜਿਹੜੀ ਤਾਲੀਮਾਤ ਹਨ ਉਹਨਾਂ ਵਾਸਤੇ ਅਗਾਈ ਕਰਨ ਵਾਸਤੇ, ਉਹਨਾਂ ਨੂੰ ਦੁਨੀਆ ਦੇ ਵਿੱਚ ਦੱਸਣ ਵਾਸਤੇ ਕਿ ਸਾਡੇ ਗੁਰੂ ਦੀਆਂ ਜਨਮ ਦਿਨ ਦੀਆਂ ਤਕਰੀਬਾਤ ਜਿਹੜੀਆਂ ਹਨ ਉਹ ਪਾਕਿਸਤਾਨ ਦੇ ਵਿੱਚ ਹੋ ਰਹੀਆਂ ਹਨ ਅਤੇ ਅਸੀਂ ਕੈਨੇਡਾ ਤੋਂ ਜਾਣਾ ਹੈ। ਇਹ ਬਾਈ ਰੋਡ ਆ ਰਹੇ ਹਨ ਔਰ ਇਹਨਾਂ ਦੀ ਪੂਰੀ ਸੰਗਤ ਦੇ ਵਿੱਚ ਕੁਝ 40-50 ਲੋਕ ਸ਼ਾਮਿਲ ਹਨ। ਇਹ ਕੈਨੇਡਾ ਤੋਂ ਚੱਲੇ ਹੋਏ ਨੇ ਕੋਈ ਪਿਛਲੇ 10-12 ਦਿਨ ਦੇ, ਔਰ ਆਉਣ ਵਾਲੀਆਂ ਜਿਹੜੀਆਂ ਸਾਡੇ ਤੱਕ ਖਬਰਾਂ ਹਨ ਕੋਈ 1-2 ਦਿਨ ਪਹਿਲੇ ਤੱਕ ਇਹ ਤੁਰਕੀ ਪਹੁੰਚ ਚੁੱਕੇ ਸੀ। ਇਹ ਬਾਈ ਰੋਡ ਆ ਰਹੇ ਨੇ ਹਰ ਮੁਲਕ ਦੇ ਵਿੱਚ, ਉੱਥੋਂ ਦੀ ਐਮਬੈਸੀ ਦੇ ਕੋਲ ਉੱਥੇ ਜਾਣਗੇ, ਉੱਥੋਂ ਦੇ ਫਿਰ ਜਿਤਨੇ ਇਹਨਾਂ ਦੀਆਂ ਅੱਗੇ ਸਫ਼ਰ ਦੀਆਂ ਪਰਮਿਸ਼ਨਸ ਹਨ, ਸਫਰੀ ਪਰਮਿਸ਼ਨਸ ਉਹ ਲੈਣਗੇ, ਫਿਰ ਅਗਲੇ ਮੁਲਕ, ਔਰ ਹੁੰਦੇ ਹੁੰਦੇ ਇਹ ਤੁਰਕੀ ਤੱਕ ਇਹ ਪਹੁੰਚ ਚੁੱਕੇ ਹਨ। ਇਹਨਾਂ ਦਾ ਇਹ ਸਫ਼ਰ ਰੱਬ ਇਹਨਾਂ ਨੂੰ ਖੈਰ ਖੈਰੀਅਤ ਨਾਲ ਪਹੁੰਚਾਵੇ। ਇਹ ਯਕੀਨਨ ਇੱਕ ਸਫ਼ਰ ਨਹੀਂ, ਇਹਦੇ ਪਿੱਛੇ ਬਹੁਤ ਸਾਰੇ ਪੈਗਾਮ ਛੁਪੇ ਹੋਏ ਹਨ। ਇੱਕ ਤਾਂ ਇਹ ਹੈ ਕਿ ਤੁਸੀਂ ਆਪਣੇ ਗੁਰੂ, ਆਪਣੇ ਮੁਰਸ਼ਦ, ਆਪਣੇ ਆਕਾ ਦੀ ਮੁਹੱਬਤ ਲਈ ਕੀ ਕੁਝ ਕਰ ਸਕਦੇ ਹੋ, ਔਰ ਦੂਸਰਾ ਇਹ ਹੈ ਕਿ ਦੁਨੀਆ ਅਜੇ ਵੀ ਅਮਨ ਪਸੰਦਾਂ ਦੀ ਦੁਨੀਆ ਹੈ। ਇਸ ਦੁਨੀਆ ਦੇ ਵਿੱਚ ਅਜੇ ਲੋਕ ਇਤਨੇ ਬੁਰੇ ਨਹੀਂ ਹਨ ਕਿ ਉਹ ਸਰਹੱਦਾਂ ਅਬੂਰ ਨਾ ਕਰਨ ਦੇਣ, ਉਹ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਐਪਰੀਸ਼ੀਏਟ ਨਾ ਕਰਨ। ਯਕੀਨਨ ਇਹਨਾਂ ਨੂੰ ਗੁਰਚਰਨ ਸਿੰਘ ਹੋਰਾਂ ਨੂੰ ਜਦੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਤੇ ਇਹਨਾਂ ਦੀ ਇੱਕ ਟੀਮ ਬਣਦੀ ਗਈ, ਔਰ ਟੀਮ ਦੇ ਵਿੱਚ ਜਿਹੜੇ job@gta.com ਵਾਲੇ ਹਨ, ਇਹ ਪੂਰਾ ਜਿਹੜਾ ਇਹਦੇ ਬੈਕ ਐਂਡ 'ਤੇ ਹੈ, ਇਹਨਾਂ ਦੇ ਨਾਲ ਜਿਹੜੇ ਹਮਰਾਹੀ ਇਹਨਾਂ ਦੇ ਬਣੇ ਉਹ ਇਹ job@gta.com ਵਾਲੇ ਹਨ। ਇਹਨਾਂ ਨੂੰ ਵੀ ਅਸੀਂ ਸਰਾਹੁੰਦੇ ਹਾਂ ਇਹਨਾਂ ਦੀ ਇਸ ਕੋਸ਼ਿਸ਼ ਨੂੰ, ਔਰ ਸਰਦਾਰ ਗੁਰਚਰਨ ਸਿੰਘ ਬਨਵੈਤ ਉਹਨਾਂ ਦੀ ਇਹ ਕੋਸ਼ਿਸ਼ ਬਹੁਤ ਸੋਹਣੀ ਕੋਸ਼ਿਸ਼ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। ਇਹ ਜਦੋਂ ਪਾਕਿਸਤਾਨ ਪਹੁੰਚਣਗੇ ਅਤੇ ਉਦੋਂ ਅਸੀਂ ਇਹਨਾਂ ਨੂੰ ਵੈਲਕਮ ਕਰਾਂਗੇ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੈਨੇਡਾ ਤੋਂ ਬਾਈ ਰੋਡ ਆਪਣੇ ਗੁਰੂ ਦੇ ਮੁਹੱਬਤ ਵਾਸਤੇ ਇੱਥੇ ਪਹੁੰਚਿਆ ਜਾ ਸਕਦਾ ਹੈ। ਦੁਨੀਆ ਨੂੰ
ਨੇਕ ਅਛਾਈ ਅਮਨ ਦਾ ਪੈਗਾਮ ਦੇਣ ਲਈ ਇਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਸਲਾਮ। ਅਸੀਂ ਇਹਨਾਂ ਦੀਆਂ ਕੁਝ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਸੀਂ ਉਹ ਦੇਖ ਸਕਦੇ ਹੋ। ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਜੀ, ਜਰਨੀ ਟੂ ਕਰਤਾਰਪੁਰ ਦੀ ਟੀਮ ਬੱਸ ਉਹਨਾਂ ਦੀ ਆ ਵੀ ਕਿੱਦਾਂ ਧੂੜਾ ਪੱਟੀ ਜਾਂਦੇ ਆ। ਇਹ ਸਾਨੂੰ ਪਿੱਛੇ ਛੱਡ ਜਾਂਦੇ ਕਦੇ ਅਸੀਂ ਐਂਕਰਾਂ ਤੋਂ ਹੁਣ ਥੋੜੀ ਦੂਰ ਰਹਿ ਗਏ ਆ ਤੇ ਅਸੀਂ ਤੁਰਕੀ ਦੇ ਵਿੱਚ ਇਸ ਵੇਲੇ ਜਾ ਰਹੇ ਆ। ਪਹਾੜੀਆਂ ਦੇ ਵਿੱਚ ਰੋਡਾਂ ਬਹੁਤ ਵਧੀਆ ਇੱਥੇ ਬਣਾਈਆਂ ਇਹਨਾਂ ਨੇ, ਬਹੁਤ ਵਧੀਆ ਰੋਡ ਤੇ ਆਏ। ਪਤਾ ਲੱਗਦਾ ਹੈ ਵੀ ਕਿਸੇ ਕੰਟਰੀ ਨੇ ਕੁਝ ਡਿਵੈਲਪਮੈਂਟ ਕਰੀ ਹੋਆ। ਇਹ ਤੁਸੀਂ ਦੇਖ ਰਹੇ ਆ ਜੀ, ਇਸ ਵੇਲੇ ਸਾਡੀ ਜਾ ਰਹੀ ਆ ਜਰਨੀ ਟੂ ਕਰਤਾਰਪੁਰ ਦੀ ਬੱਸ ਸਾਡੀ। ਤੇ ਤੁਸੀਂ ਦੇਖ ਰਹੇ ਆ ਪਹਾੜ ਵੀ ਕਿੰਨੇ ਵਧੀਆ ਆ ਇੱਥੇ, ਦੇਖ ਲਓ। ਇਹ ਸਾਡੀ ਜਰਨੀ ਟੂ ਕਰਤਾਰਪੁਰ ਦੀ ਟੀਮ ਆ। ਕਦੇ ਕਦੇ ਅਸੀਂ ਪਿੱਛੇ ਹੁੰਦੇ ਆ, ਕਦੇ ਕਦੇ ਉਹ ਅੱਗੇ ਹੋ ਜਾਂਦੇ ਆ। ਇੱਦਾਂ ਹੀ ਸਫ਼ਰ ਜਾਈ ਜਾਂਦਾ ਆ। ਅਸੀਂ ਆਪਣੀਆਂ ਮੰਜ਼ਿਲਾਂ ਦੇ ਵੱਲ ਵੱਧ ਰਹੇ ਆ। ਬਾਬਾ ਜੀ ਦੀ ਕਿਰਪਾ ਦੇ ਨਾਲ ਸਾਡੇ ਤੇ ਬਹੁਤ ਬਾਬਾ ਜੀ ਦੀ ਮਿਹਰ ਆ। ਤੇ ਜਿੰਨੀ ਵੀ ਸੰਗਤ ਨੇ ਸਾਡੀ ਸਪੋਰਟ ਕਰੀ ਔਰ ਅਰਦਾਸਾਂ ਕਰੀਆਂ ਆ, ਉਹਨਾਂ ਦੀਆਂ ਅਰਦਾਸਾਂ ਸਦਕਾ ਅਸੀਂ ਅੱਜ ਦੇਖੋ ਆਪਣੀਆਂ ਮੰਜ਼ਿਲਾਂ ਦੇ ਵੱਲ ਉਹਨਾਂ ਸਾਰੀਆਂ ਅਰਦਾਸਾਂ ਨੂੰ ਬਾਬਾ ਜੀ ਦੇ ਚਰਨਾਂ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਆ, ਜਿਨ੍ਹਾਂ ਨੇ ਆਪਣੀਆਂ ਸ਼ੁਭ ਕਾਮਨਾਵਾਂ ਸਾਨੂੰ ਦਿੱਤੀਆਂ ਆ ਜ਼ਿੰਦਗੀ ਦੀਆਂ। ਤੇ ਮੈਂ ਇਹਨਾਂ ਦੇ ਸ਼ਬਦਾਂ ਦੇ ਨਾਲ ਫਤਿਹ ਬੁਲਾਉਣਾ ਆ ਤੁਹਾਨੂੰ ਸਾਰਿਆਂ ਨੂੰ। ਦੇਖੋ ਕਿੱਦਾਂ ਫੱਟੇ ਚੱਕੀ ਜਾਂਦੇ ਆ ਪਿੱਛੇ। ਵਾਹਿਗੁਰੂ ਜੀ ਕਾ ਖਾਲਸਾ।